ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਬੀਜੇਪੀ ਤੋਂ। ਬੀਜੇਪੀ ਜਿੰਨੀ ਕੁ ਕੇਂਦਰ ਦੇ ਵਿੱਚ ਜੋ ਚੀਜ਼ਾਂ ਲਿਆ ਰਹੀ ਹੈ, ਲਗਾਤਾਰ ਪੰਜਾਬੀਆਂ ਦਾ ਸਬਰ, ਇਮਤਿਹਾਨ, ਲੜਨ ਦੀ ਸਮਰੱਥਾ, ਸੰਘਰਸ਼ ਕਰਨ ਦੀ ਜੱਦੋ-ਜਹਿਦ, ਇਹਦੇ ਸਾਰੇ ਕਾਸੇ ਨੂੰ ਪਰਖ ਰਹੀ ਹੈ। ਇਸੇ ਦਰਮਿਆਨ ਪੰਜਾਬ ਬੀਜੇਪੀ ਦਾ ਫਰਜ਼ ਤਾਂ ਇਹ ਬਣਦਾ ਸੀਗਾ ਵੀ ਉਹ ਪੰਜਾਬ ਦੇ ਲੋਕਾਂ ਦੀ ਗੱਲ ਰੱਖਦੀ, ਪੰਜਾਬ ਦੇ ਜਿਸ ਖਿੱਤੇ ਦੇ ਵਿੱਚ ਉਹ ਚੋਣ ਲੜਨਾ ਚਾਹੁੰਦੇ ਨੇ, ਉੱਥੋਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਚੱਕਦੀ। ਪਰ ਦੱਸਦੇ ਆ ਕਿ ਪੰਜਾਬ ਬੀਜੇਪੀ ਵਾਲੇ ਤਾਂ ਹੱਥ ਹੀ ਖੜੇ ਕਰ ਗਏ ਆ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਮੁੱਦਿਆਂ ਦੇ ਉੱਤੇ ਤਾਂ ਬੀਜੇਪੀ ਕਦੇ ਨਹੀਂ ਖੜੀ, ਨਾ ਰੁਕੀ, ਨਾ ਉਸ ਮੁੱਦਿਆਂ ਦਾ ਕਦੇ ਕੇਂਦਰ ਵੱਲੋਂ ਕੀਤੇ ਗਏ ਫੈਸਲਿਆਂ ਦਾ ਕਦੇ ਵਿਰੋਧ ਕੀਤਾ। ਉਲਟਾ ਦੜ ਵੱਟਦੀ ਰਹੀ। ਖਾਸ ਕਰਕੇ 3 ਖੇਤੀ ਕਾਨੂੰਨ ਦੇ ਮਾਮਲੇ ਦੇ ਉੱਤੇ ਬਹੁਤ ਫਜ਼ੀਅਤ ਹੋਈ ਸੀ ਪੰਜਾਬ ਭਾਜਪਾ ਦੀ ਜੀ। ਉਸ ਸਮੇਂ ਦੇ ਆਗੂਆਂ ਦੇ ਘਰਾਂ ਦੇ ਬਾਹਰ ਜਿਵੇਂ ਫਿਰ ਮਤਲਬ ਕਿ ਲਿਆ ਕੇ ਗੋਹੇ ਦੀਆਂ ਟਰਾਲੀਆਂ ਸਿੱਟੀਆਂ ਗਈਆਂ, ਘਰ ਬੰਦ ਕੀਤੇ ਗਏ, ਉਹਨਾਂ ਦੁੱਧ ਪਾਣੀ ਬੰਦ ਕੀਤਾ, ਫਿਰ ਉਹਨਾਂ ਨੂੰ ਘੇਰਿਆ ਵੀ ਜਾਂਦਾ ਰਿਹਾ, ਕੱਪੜੇ ਤੱਕ ਫਟੇ। ਤੋ ਉਹ ਸਾਰਾ ਉਹਨੇ ਰੰਗ ਢੰਗ ਦੇਖਿਆ। ਉਹ ਤੋਂ ਬਾਅਦ ਫਿਰ ਕਾਂਗਰਸੀਕਰਨ ਹੋ ਗਿਆ ਪੰਜਾਬ ਭਾਜਪਾ ਦਾ। ਫਿਰ ਥੋੜਾ ਜਿਹਾ ਸੁਨੀਲ ਜਾਖੜ ਤੇ ਉਹਨਾਂ ਦੇ ਕੋਈ ਸਾਥੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਦੇ ਵੀ ਨਜ਼ਰ ਆਏ, ਪਰ ਉਹ ਸਭ ਦੀ ਹਵਾ ਕੇਂਦਰ ਵਾਰ-ਵਾਰ ਕੱਢਦਾ ਰਿਹਾ ਜੀ। ਉਹ ਮੁੜ ਕੇ ਇਹ ਫੈਸਲੇ ਕਰਦਾ ਸੀ ਕਿ ਇਹ ਨਾ ਕੁਸਕਣ ਜੋਗੇ ਨਾ ਬੋਲਣ ਜੋਗੇ। ਵੈਸੇ ਤਾਂ ਰਵਨੀਤ ਬਿੱਟੂ ਪਿਛਲੇ ਦਿਨ ਹੀ ਕਹਿ ਰਹੇ ਸੀ ਕਿ ਵੀ ਕੇਂਦਰ ਸਾਨੂੰ ਪੁੱਛ ਕੇ ਕਰਦਾ ਜੀ, ਆਹ ਦੇਖੋ ਜੀ ਮੈਂ ਕਰਾਤਾ ਜੀ ਵਾਪਸ ਯੂਨੀਵਰਸਿਟੀ ਵਾਲਾ ਮਾਮਲਾ, ਪਰ ਉਹ ਕਿੱਥੇ ਹੱਲ ਹੋਇਆ ਜੀ ਹਾਲ ਤੱਕ। ਸਹੀ ਹੈ। ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਉੱਤੇ ਕੇਂਦਰ ਨੇ ਜਦੋਂ ਫੈਸਲਾ ਲਿਆ ਤਾਂ ਸਾਰਾ ਪੰਜਾਬ ਇੱਕ ਪਾਸੇ ਸੀ, ਪੰਜਾਬ ਭਾਜਪਾ ਕਿੱਥੇ ਲੱਭੀ। ਸਹੀ ਹੈ। ਬਹਿ ਜਾਂਦੀ ਆ ਕੇ ਨਾਲ ਕਿਹਾ ਅਸੀਂ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ ਜੀ। ਘੱਟੋ ਘੱਟ ਸ਼ਰਮੋ ਸ਼ਰਮੀ ਆਉਂਦੇ ਅਸੀਂ ਨਹੀਂ ਆ ਸਕੇ, ਪਰ ਇਹ ਦਮ ਭਰਦੇ ਰਹੇ ਜਦੋਂ ਸੈਨੇਟ ਸਿੰਡੀਕੇਟ ਚੋਣਾਂ ਬਹਾਲੀ ਦੀ ਪਹਿਲੂ ਹੋ ਗਿਆ ਕਿ ਲਓ ਜੀ ਅਸੀਂ ਕਰਾਤਾ। ਖਾਸ ਕਰ ਰਵਨੀਤ ਬਿੱਟੂ ਤੇ ਗੱਲ ਦਮ ਭਰਿਆ, ਪਰ ਉਹ ਅਜੇ ਤੱਕ ਮਾਮਲਾ ਲਟਕ ਰਿਹਾ ਜੀ। ਵਿਦਿਆਰਥੀਆਂ ਨੇ 25 ਤਰੀਕ ਦਾ ਅਲਟੀਮੇਟਮ ਦਿੱਤਾ ਸੀ। ਕੱਲ ਫੇਰ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ 3 ਦਸੰਬਰ ਨੂੰ ਅਸੀਂ ਭਾਜਪਾਈਆਂ ਦੇ ਦਫ਼ਤਰ ਘੇਰਾਂਗੇ। ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਉਹਨਾਂ ਦਫ਼ਤਰ ਘੇਰਨ ਦਾ ਫੈਸਲਾ ਕੀਤਾ ਉਹਨਾਂ ਨੇ, ਕਿਉਂਕਿ ਤਰੀਕ ਐਲਾਨੀ ਨਹੀਂ ਜਾ ਰਹੀ। ਸਹੀ ਹੈ। ਸੋ ਇਹਦਾ ਮਤਲਬ ਕਿ ਵਿਦਿਆਰਥੀ ਜਥੇਬੰਦੀਆਂ ਤਾਂ ਫਿਰ ਇੱਕ ਪਹਿਲ ਕੀਤੀ, ਉਹਨੂੰ ਫਿਰ 3 ਤਰੀਕ ਦਾ ਉਹਨਾਂ ਨੂੰ ਟਾਈਮ ਹੀ ਦਿੱਤਾ। 25 ਨੂੰ ਅਲਟੀਮੇਟਮ ਖਤਮ ਹੋ ਗਿਆ, 26 ਨੂੰ ਮੀਟਿੰਗ ਕਰਕੇ ਉਹਨਾਂ ਨੇ ਫੈਸਲਾ ਲੈ ਲਿਆ। ਇਹ ਨਹੀਂ ਕਿ 27 28 ਦਾ ਕੋਈ ਲੈ ਲੈਣਾ, 3 ਤਰੀਕ ਤੱਕ ਨੂੰ ਜਾ ਕੇ ਲਿਆ। ਮਤਲਬ ਅਜੇ ਵੀ ਟਾਈਮ ਦੇ ਰਿਹਾ ਕਿ ਇਸ ਦਰਮਿਆਨ ਵੀ ਕਰ ਦੋ। ਪਰ ਪੰਜਾਬ ਭਾਜਪਾ ਤੋਂ ਕੰਨੀ ਕਤਰਾ ਗਈ। ਤੇ ਇੱਕ ਇਹ ਸਭ ਦੇ ਦਰਮਿਆਨ ਇੱਕ ਮਸਲੇ ਤਾਂ ਉਹ ਨੇ ਜਿਹੜੇ ਕੇਂਦਰ ਨਾਲ ਲਗਾਤਾਰ ਟਕਰਾਅ ਨੇ, ਸਾਡੇ ਪਾਣੀ ਵਾਲੇ ਮਸਲੇ, ਰਾਜਧਾਨੀ ਵਾਲੇ ਮਸਲੇ, ਹੈ ਨਾ, ਪੰਜਾਬੀ ਬੋਲਦੇ ਖਿੱਤੇ ਵਾਲੇ ਮਸਲੇ। ਪਰ ਤਾਜ਼ੇ ਮਸਲੇ ਜਿਹੜੇ ਬਣੇ, ਡੈਮਾਂ ਦੇ ਕੰਟਰੋਲ ਦਾ ਮਸਲਾ ਬਣਿਆ, ਅੱਧਾ ਪੰਜਾਬ 50 ਕਿਲੋਮੀਟਰ ਦੇ ਹਵਾਲੇ ਨਾਲ ਕੰਟਰੋਲ ਦਾ ਮਸਲਾ ਬਣਿਆ, ਰੋਕਣ ਦਾ ਮਸਲਾ ਬਣਿਆ, 3 ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੇਂਦਰ ਨਾਲ ਟਕਰਾਅ ਵਧਿਆ, ਤੇ ਫਿਰ ਯੂਨੀਵਰਸਿਟੀ ਵਾਲਾ ਮਾਮਲਾ ਆ ਗਿਆ। ਤੇ ਹੁਣ ਉਸ ਤੋਂ ਬਾਅਦ ਚੰਡੀਗੜ੍ਹ ਨੂੰ ਸੋਧ ਬਿੱਲ ਦੇ ਰਾਹੀਂ ਪੰਜਾਬ ਨੂੰ ਚੰਡੀਗੜ੍ਹ ਤੋਂ ਬਾਹਰ ਕਰਨ ਦਾ ਫੈਸਲਾ। ਜਦੋਂ ਇਹ ਫੈਸਲਾ ਆਇਆ ਕਿ ਜੀ, ਤੇ ਇਹਦੇ ਉੱਤੇ ਇੱਥੇ ਨਹੀਂ ਰੁਕਿਆ ਮਾਮਲਾ ਕਿ ਕੱਲਾ ਉਹਨਾਂ ਨੇ ਬਿੱਲ ਲਿਸਟ ਕਰ ਲਿਆ ਕਿ ਅਸੀਂ 1 ਦਸੰਬਰ ਵਾਲੇ ਉਹਦੇ ਵਿੱਚ ਲਿਆਵਾਂਗੇ। ਬਕਾਇਦਾ ਤੌਰ ਤੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਕੇਂਦਰ ਨੇ ਇੱਕ ਸਕ੍ਰਿਪਟ ਤਿਆਰ ਕਰਕੇ ਭੇਜੀ। ਠੀਕ ਹੈ। ਜਿਵੇਂ 3 ਖੇਤੀ ਕਾਨੂੰਨਾਂ ਦੇ ਸਮੇਂ ਸੁਖਬੀਰ ਬਾਦਲ ਹੋਰੀ ਆਪਣੇ ਘਰ ਦੀ ਸੱਤਾ ਬਚਾਉਣ ਦੇ ਲਈ, ਕੇਂਦਰ 'ਚ ਕੁਰਸੀ ਬਚਾਉਣ ਦੇ ਲਈ ਤੋਮਰ ਦੀਆਂ ਚਿੱਠੀਆਂ ਦਿਖਾ ਕੇ ਕਹਿੰਦੇ ਸੀ ਕਾਨੂੰਨ ਤਾਂ ਬਹੁਤ ਵਧੀਆ ਨੇ ਜੀ, ਬਸ ਪਿੱਛੇ ਹਟਣਾ ਪਿਆ। ਉਸੇ ਤਰ੍ਹਾਂ ਪੰਜਾਬ ਬੀਜੇਪੀ ਨੂੰ ਟਾਸਕ ਦਿੱਤਾ ਉਹਨਾਂ ਦੀ ਹਾਈ ਕਮਾਂਡ ਨੇ, ਕੇਂਦਰ ਨੇ, ਕਿ ਆਹ ਚੱਕੋ ਖਰੜਾ, ਜਿਹੜਾ ਚੰਡੀਗੜ੍ਹ ਦਾ ਮਸਲਾ ਹੈ, ਤੁਸੀਂ ਇਹਦੇ ਤੇ ਸਾਡੇ ਫੈਸਲੇ ਦੀ ਵਾਹਵਾਹੀ ਕਰਨੀ ਹੈ। ਮੀਡੀਆ 'ਚ ਜਾਓ, ਚੈਨਲਾਂ ਤੇ ਜਾਓ, ਸੋਸ਼ਲ ਮੀਡੀਆ ਤੇ ਜਾਓ, ਲੋਕਾਂ ਦੀ ਮੀਟਿੰਗਾਂ 'ਚ ਜਾਓ, ਉੱਥੇ ਕਹੋ ਜੀ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਤਾਂ ਬਹੁਤ ਵਧੀਆ। ਪ੍ਰਵੀਨ ਜੀ, ਪੰਜਾਬ ਦੇ ਬੀਜੇਪੀ ਲੀਡਰਾਂ ਨੇ ਹੱਥ ਖੜੇ ਕਰਤੇ ਕੇਂਦਰ ਮੂਹਰੇ। ਠੀਕ ਹੈ। ਆਪਣੇ ਹਾਈ ਕਮਾਂਡ ਮੂਹਰੇ ਹੱਥ ਖੜੇ ਕਰਤੇ ਕਿ ਸਾਤੋਂ ਨਹੀਂ ਬਾਰ-ਬਾਰ ਛਿੱਤਰ ਖਾਉਂਦੇ। ਕੁਝ ਕੁ ਲੀਡਰਾਂ ਨੇ ਤਾਂ ਇਹ ਵੀ ਸੁਨੇਹਾ ਘੱਲਤਾ ਕਿ ਜੀ ਜੇ ਇਹੀ ਕੁਛ ਕਰਨਾ ਹੈ ਫਿਰ ਅਸੀਂ ਸਿਆਸਤ ਛੱਡ ਦਿੰਦੇ ਹਾਂ, ਘਰੇ ਬਹਿ ਜਾਾਂਗੇ, ਹੋਰ ਪਾਰਟੀ ਦਾ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਸਹੀ ਹੈ। ਤੇ ਇੱਧਰ ਤੁਸੀਂ ਸਾਨੂੰ ਪੰਜਾਬ ਵਿੱਚ ਰਹਿਣ ਜੋਗਾ ਨਹੀਂ ਛੱਡ ਰਹੇ। ਸਹੀ ਹੈ। ਤੇ ਇਹ ਇਸ ਲਈ ਕਹਿੰਦੇ ਅਸਾਂ ਸਿਆਸਤ ਛੱਡ ਦਿੰਦੇ, ਜੇ ਇੱਥੋਂ ਤੱਕ ਦੀ ਵੀ ਸਥਿਤੀ ਬਣੀ ਹੋਈ ਹੈ। ਠੀਕ ਹੈ। ਪਰ ਉਹਦੇ ਬਾਵਜੂਦ ਵੀ ਤੁਸੀਂ ਦੇਖੋ ਕਿ ਚੰਡੀਗੜ੍ਹ ਦੇ ਮਸਲੇ ਤੇ ਜੇ ਕੇਂਦਰ ਨੇ ਕਿਹਾ ਤਾਂ ਇੰਨਾ ਹੀ ਕਿਹਾ ਕਿ ਫਿਲਹਾਲ ਅਸੀਂ ਇਹਨੂੰ ਨਹੀਂ ਲਿਆ ਰਹੇ। ਮਤਲਬ ਜਦੋਂ ਸਾਨੂੰ ਜੀ ਕਰੂਗਾ, ਲੋੜ ਕਰੂਗਾ, ਅਸੀਂ ਫਿਰ ਲਿਆਵਾਂਗੇ, ਅਜੇ ਨਹੀਂ ਅਸੀਂ ਲਿਆ ਰਹੇ ਜੀ। ਸੋ ਹੁਣ ਬੀਜੇਪੀ ਦੇ ਹੱਥ ਖੜੇ ਤੋਂ ਬਾਅਦ ਕੀ ਕੇਂਦਰ ਸੁਧਰ ਜੂਗਾ? ਕੀ ਕੇਂਦਰ ਪੰਜਾਬ ਪ੍ਰਤੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੀ ਤਸਵੀਰ ਨੂੰ, ਪੰਜਾਬ ਦੇ ਵਿਰਸੇ ਨੂੰ, ਪੰਜਾਬ ਦੇ ਇਤਿਹਾਸ ਨੂੰ ਸਮਝਣ ਘੋਖਣ ਦੀ ਕੋਸ਼ਿਸ਼ ਕਰੂਗਾ? ਸਹੀ ਹੈ। ਜੇ ਕਿਸੇ ਹੋਰ ਧਿਰ ਦੀ ਸਲਾਹ ਨਹੀਂ ਲੈਣੀ ਹੈ ਨਾ, ਤਾਂ ਘੱਟੋ ਘੱਟ ਆਪਣੇ ਲੀਡਰਾਂ ਦੀ ਉਹਨੂੰ ਪੁੱਛ ਲਿਆ ਕਰੂਗਾ ਕਦੇ ਕਿ ਫੈਸਲਾ ਲੈਣ ਤੋਂ ਪਹਿਲਾਂ। ਇਹ ਸਵਾਲ ਅਜੇ ਵੀ ਖੜਾ ਹੈ।
ਨਾ ਯੂਨੀਵਰਸਿਟੀ ਦਾ ਮਸਲਾ ਹੱਲ ਹੋਇਆ, ਨਾ ਅੱਜ ਚੰਡੀਗੜ੍ਹ ਵਾਲਾ ਮਸਲਾ ਹੱਲ ਹੋਇਆ। ਦੋਏ ਮਸਲੇ ਪੁਰਾਣੀ ਸਥਿਤੀ 'ਚ ਵੀ ਨਹੀਂ ਹੈਗੇ, ਮਤਲਬ ਪੂਰਨ ਤੌਰ ਤੇ ਹੱਲ ਤਾਂ ਕੀ ਕਰਨੇ, ਜਿਸ ਸਥਿਤੀ ਤੋਂ ਸ਼ੁਰੂ ਕੀਤਾ ਸੀ ਰੇੜਕਾ ਉੱਥੇ ਵੀ ਨਹੀਂ ਆਏ ਅਜੇ ਤਾਂ ਜੀ। ਇਸ ਲਈ ਪੰਜਾਬ ਭਾਜਪਾ ਵਾਲਿਆਂ ਨੇ ਬੇਸ਼ੱਕ ਹੱਥ ਖੜੇ ਕੀਤੇ ਨੇ, ਪਰ ਉਹ ਜਿਸ ਕਟੋਰੇ 'ਚ ਬੈਠੇ ਨੇ ਉਸ ਕਟੋਰੇ ਦੇ ਹਵਾਲੇ ਨਾਲ ਸਵਾਲ ਹੋਊਗਾ, ਤੁਸੀਂ ਅਜੇ ਨਿਕਲ ਕੇ ਬਾਹਰ ਨਹੀਂ ਆ ਕੇ ਗੱਲ ਕਰ। ਤੁਸੀਂ ਦੇਖੋ ਵੀ ਇਹੀ ਪਾਰਟੀਆਂ ਜੇ ਪਾਰਟੀ ਦੇ ਪ੍ਰਚਾਰ ਤੋਂ ਤਾਂ ਹੱਥ ਖੜੇ ਕਰ ਰਹੇ ਨੇ, ਉਹਨਾਂ ਦੀ ਮਜਬੂਰੀ ਸਮਝ ਆਉਂਦੀ ਹੈ। ਇਹੀ ਪਾਰਟੀਆਂ ਜੇ ਦੂਜੇ ਪਾਸੇ ਖੜ ਜਾਣ, ਜੇ ਲੋਕਾਂ ਵਾਲੇ ਪਾਸੇ ਖੜ ਜਾਣ ਕਿ ਨਹੀਂ ਇਹ ਸਾਡੇ ਖਿੱਤੇ ਲਈ ਜਿੱਥੇ ਅਸੀਂ ਵੋਟਾਂ ਮੰਗਣੀਆਂ ਉਹਨਾਂ ਲੋਕਾਂ ਲਈ ਚੀਜ਼ ਦਰੁਸਤ ਨਹੀਂ, ਦਰੁਸਤ ਕਰੋ ਤੁਸੀਂ, ਉਹ ਪਾਰਟੀ ਵਾਲੇ ਪਾਸੋਂ ਤਾਂ ਮਾਫੀ ਮੰਗ ਰਹੀਆਂ ਨੇ ਕਿ ਨਹੀਂ ਸਾਡੀ ਮਜਬੂਰੀ ਆ ਜੀ, ਅਸੀਂ ਆਏ ਆ, ਉਹ ਤਾਂ ਪੀੜੀ ਗਲੀ ਥਾਣੀ ਨਿਕਲਣਾ ਹੈ। ਪਰ ਇਹ ਤਾਂ ਇਹਨਾਂ ਕਹਿ ਰਹੀਆਂ ਕਿ ਲੋਕ ਇਹਦਾ ਵਿਰੋਧ ਕਰ ਰਹੇ ਨੇ, ਇਹਨੂੰ ਵਾਪਸ ਲਓ। ਇਹ ਗਲਤ ਹੈ ਕਦਮ ਤੁਹਾਡਾ, ਇਹ ਸਾਡੀ ਪੋਲਿਟਿਕਸ ਨੂੰ ਸੂਟ ਨਹੀਂ ਕਰ ਰਿਹਾ, ਉੱਥੋਂ ਦੀ ਖਿੱਤੇ ਦੀ, ਉੱਥੋਂ ਦੇ ਇਲਾਕੇ ਦੀ, ਉੱਥੋਂ ਦੇ ਲੋਕਾਂ ਦੀ, ਉੱਥੋਂ ਦੀ ਬੋਲੀ ਦੀ ਪੋਲਿਟਿਕਸ ਨੂੰ ਸੂਟ ਨਹੀਂ ਕਰ ਰਿਹਾ। ਇਹ ਵੀ ਸਟੈਂਡ ਨਹੀਂ ਨਜ਼ਰ ਆਉਂਦਾ ਕਿਤੇ ਬੀਜੇਪੀ ਦਾ। ਸੋ ਇਹ ਨਿਰਾਸ਼ਾਜਨਕ, ਉਹ ਲੈਣ ਦਾ ਦਮ ਹੈ ਨਹੀਂਗਾ। ਬਿਲਕੁਲ, ਹਾਂਜੀ।